अस्सलाम वालेकुम। हाँ वालेकुम सलाम। चाचा की नाम ਤੁਹਾਡਾ? गुलाम सरवर। ਗੁਲਾਮ ਸਾਹਿਬ ਬਰਾਦਰੀ ਕਿਹੜੀ ਆਪਣੀ? जट ਸੰਧੂ नहीं डडवाल। ਡਡਵਾਲ। हाँ संधू भी लिखते हैं, दोनों भी लिखते हैं। ਅੱਛਾ ਡਡਵਾਲ ਵੀ ਲਿਖਦੇ ਸੰਧੂ ਵੀ ਲਿਖਦੇ। हाँ, ਤੇ ਪਿੱਛੋਂ ਕਿਹੜੇ ਪਿੰਡ ਨਾਲ ਆਪਣਾ ਇੰਡੀਆ ਤੋਂ ਤਲਕ? गहरी मंडी। ਅੱਛਾ ਕੋਈ ਦੱਸੋ ਗਹਿਰੀ ਮੰਡੀ ਦੀਆਂ ਯਾਦਾਂ ਕਿੰਨੀ ਉਮਰ ਸੀ ਜਦੋਂ ਵੰਡ ਹੋਈ ਆ 47 ਦੀ? मैं इतने आन के दूसरी जमात च दाखिल होया। ਅੱਛਾ ਵੀ ਉਦੋਂ ਉਮਰ ਤੁਹਾਡੀ ਕੋਈ 7 ਸਾਲ ਹੋਣੀ? आहो इन्नी तकरीबन। ਅੱਛਾ ਤੇ ਅੱਗੋਂ ਦੱਸੋ ਕਿਵੇਂ ਦਾ ਪਿੰਡ ਸੀ ਤੁਹਾਡਾ, ਕਿਵੇਂ ਯਾਦ ਆਉਂਦੀ ਪਿੰਡ ਦੀ? हाँ पिंड च रेलवे स्टेशन सी ते गल्लां मंडियां दो सन। ਠੀਕ। बिजली सी, टैलीफोन सी, सारियां सहूलतां जिन्नियां भी है। और पिंड दे नाल ही साडी पक्की सड़क जिहड़ी गुरु को जंडियाले नूं जांदी सी, ਉਹਦੇ ਉੱਤੇ ਸਾਡੀ ਜ਼ਮੀਨ ਸੀ। ਠੀਕ। ਕੁਛ ਇੱਥੇ ਸੀ, ਕੁਛ ਨਜ਼ਦੀਕੀ ਪਿੰਡ ਬੰਮਾ ਸੀ। ਬੰਮਾ? ਹਾਂ ਉੱਥੇ ਸੀ। ਕੋਈ ਥੋੜੀ ਜਿਹੀ ਜ਼ਮੀਨ ਸਾਡੀ ਬਿਲਕੁਲ ਰੇਲਵੇ ਸਟੇਸ਼ਨ ਨਾਲ ਫਾਟਕ ਜਿਹੜਾ ਉਹਦੇ ਉੱਤੇ ਸੀ। ਇਹ ਗਹਿਰੀ ਮੰਡੀ ਹੈ ਕਿਹੜੇ ਜ਼ਿਲ੍ਹੇ 'ਚ ਹੈ? ਇਹ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ। ਨਹੀਂ ਜੀ ਅੰਮ੍ਰਿਤਸਰ ਤਾਂ ਜ਼ਿਲ੍ਹਾ ਹੋਇਆ ਨਾ? ਤੇ ਤਹਿਸੀਲ ਵੀ ਅੰਮ੍ਰਿਤਸਰ। ਅੱਛਾ ਅੱਛਾ ਤਹਿਸੀਲ ਵੀ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੋ ਗਿਆ। ਤੇ ਬਾਕੀ ਪਿੰਡ ਦੇ ਵਿੱਚ ਸਟੇਸ਼ਨ ਸੀ ਤੁਹਾਡੇ? ਓਵਰਹੈਡਾਂ ਦੇ ਨਾ ਬਣਿਆ ਉਸ ਦੌਰ 'ਚ ਵੀ ਟੈਲੀਫੋਨ ਸੀ? ਹਾਂ ਮੰਡੀ 'ਚ ਲੱਗਾ ਸੀ ਨਾ, ਸਾਡੇ ਘਰਾਂ 'ਚ ਨਹੀਂ, ਜਿਹੜੀ ਗੱਲਾਂ ਮੰਡੀ ਸੀ ਨਾ ਹਾਂ ਉਹਦੇ ਵਿੱਚ ਟੈਲੀਫੋਨ ਵੀ ਸੀ, ਬਿਜਲੀ ਸੀ। ਸਾਡੇ ਘਰਾਂ 'ਚ ਲਾਗੇ ਵੀ ਟੈਲੀਫੋਨ, ਆਪਣੇ ਬਿਜਲੀ ਟੈਲੀਫੋਨ ਆਇਆ ਸੀ। ਕਿਉਂਕਿ ਇੱਥੇ ਜਿਹੜੀ ਕਾਰੋਬਾਰੀ ਬਰਾਦਰੀ ਸੀ ਨਾ ਉਹ ਜਲਾਏ ਤੇ ਲੋਹਾਰ ਸਨ। ਅੱਛਾ ਅੱਛਾ। ਤੇ ਉਹ ਲੋਹਾਰ ਉਸ ਵਕਤ ਇੰਨੀ ਸਾਡੇ ਤਰੱਕੀ ਸੀ ਕਿ ਜਿਸ ਤਰ੍ਹਾਂ ਖਰਾਦਾਂ ਮਸ਼ੀਨਾਂ ਬੜੀਆਂ ਵੱਡੀਆਂ ਨੇ, ਇਹ ਹਰ ਕਿਸਮ ਦੀਆਂ ਚੀਜ਼ਾਂ ਉੱਥੇ ਸਾਡੇ ਬਣਦੀਆਂ ਸੀ। ਠੀਕ। ਹਾਂ ਗੱਲਾਂ ਮੰਡੀਆਂ ਦੋ ਸੀ, ਇੱਕ ਪੁਰਾਣੀ ਇੱਕ ਨਵੀਂ। ਤੇ ਜ਼ਿਆਦਾ ਜਿਹੜੇ ਅਮੀਰ ਲੋਕ ਸਨ ਉਹ ਇਹੋ ਸੀ। ਹੁਣ ਤੇ ਮੁਗਲ ਲਿਖਣ ਲੱਗ ਪਏ ਨੇ, ਉਦੋਂ ਲੋਹਾਰ ਹੀ ਲਿਖਦੇ ਸਨ। ਅੱਛਾ ਇਹਦੇ ਨਾਲ ਤੇ ਉਦੋਂ ਜਲਾਏ ਤੇ ਇਹ ਸੀ। ਅੱਛਾ ਤੁਸੀਂ ਦੱਸਦੇ ਸੋ ਕਿ ਤੁਹਾਡੇ ਅੱਬਾ ਜੀ ਲੰਬੜਦਾਰ ਸਨ? ਨੰਬਰਦਾਰ ਫੈਤਪੋਸ਼। ਕੀ ਨਾਂ ਸੀ ਉਹਨਾਂ ਦਾ? ਚੌਧਰੀ ਫਜ਼ਲ ਅਹਿਮਦ। ਚੌਧਰੀ ਫਜ਼ਲ ਅਹਿਮਦ। ਹਾਂ ਦਾਦੇ ਦਾ ਨਾਂ ਚੌਧਰੀ ਚਿਰਾਗਦੀਨ। ਚੌਧਰੀ ਚਿਰਾਗਦੀਨ। ਤੇ ਆਪਣੇ ਜਦੋਂ ਆਪਣਾ ਤੁਸੀਂ ਕੋ ਜਾਣਦੇ ਉਧਰ ਦੇ ਕੋਈ ਦੂਜੀ ਪੱਤੀ ਦੀ ਦੱਸਦੇ ਸੋ ਲੰਬੜਦਾਰ? ਹਾਂ ਜਦੋਂ ਮੈਂ ਆਇਆ ਉਦੋਂ ਸੋਹਣ ਸਿੰਘ ਨੰਬਰਦਾਰ ਸੀ। ਹਾਂਜੀ। ਤੇ ਉਹਦਾ ਪੁੱਤਰ ਜਿਹੜਾ ਸੀ ਇੰਦਰ ਸਿੰਘ ਸੀ। ਠੀਕ ਹੈ। ਉਹਦੀ ਛੋਟੀ ਉਮਰ ਸੀ। ਠੀਕ। ਤੇ ਜਿਹੜੇ ਸਾਡੇ ਘਰ ਦੇ ਲਾਗੇ ਸੀ ਨਾ ਉਹ ਸਰਦਾਰ ਸਾਹਿਬ ਸਰਦਾਰ ਪਾਲ ਸਿੰਘ ਸੀ। ਠੀਕ। ਉਹਦੇ ਮੁੰਡੇ ਮੇਰੇ ਨਾਲ ਪੜ੍ਹਦੇ ਸਨ। ਠੀਕ। ਦੋ ਮੁੰਡੇ ਸਨ। ਤੇ ਉਹਦਾ ਘਰ ਸਾਡੇ ਲਾਗੇ ਮਸਜਿਦ ਸੀ ਤੇ ਉਹ ਬੋਰਡ ਦੇ ਨਾਲ ਹੀ ਉਹਨਾਂ ਦਾ ਘਰ ਸੀ। ਠੀਕ। ਤੇ ਉਹਦੇ ਘਰ ਦੇ ਨਾਲ ਹੀ ਸਾਡੀ ਹਵੇਲੀ ਸੀ, ਲੰਬੜਦਾਰਾਂ ਦੀ ਹਵੇਲੀ? ਹਾਂ ਸਾਡੀ ਹਵੇਲੀ ਸੀ। ਤੇ ਉਹ ਸਾਡੇ ਮੇਰੀ ਵਾਲਦਾ ਨੇ ਮੈਨੂੰ ਦੱਸਿਆ ਸੀ ਕਿ ਉਹ ਜਿਹੜਾ ਸਰਦਾਰ ਪਾਲ ਸਿੰਘ ਸੀ ਨਾ, ਹਾਂਜੀ, ਉਹਦਾ ਦਰਵਾਜ਼ਾ ਮੇਨ ਜਿਹੜਾ ਸੀ ਨਾ ਉਹ ਪਿੰਡ ਵਾਲੇ ਪਾਸੇ ਸੀ। ਠੀਕ। ਇਹ ਰੱਸਾ ਸੀ ਉਹਨੂੰ ਦਿੱਤਾ ਸੀ ਕੋਈ 5-6 ਫੁੱਟ ਦਾ। ਹਾਂਜੀ। ਹੁਣ ਵੀ ਉੱਥੇ ਹੋਣਾ ਇਹ ਜਿੱਧਰ ਬੋਰਡ ਜਾਂ ਮਸਜਿਦ ਸੀ ਨਾ ਉਹ ਅਸੀਂ ਰੱਸਾ ਦਿੱਤਾ ਸੀ ਮੇਰੇ ਵੱਡਿਆਂ ਨੇ। ਠੀਕ। ਹਾਂ ਉਹਨਾਂ ਕੋਲ ਰੱਸਾ ਨਹੀਂ ਸੀ ਇੱਧਰ ਹੈ। ਤੇ ਉਹ ਤੁਹਾਡੇ ਵਾਲਾ ਸਾਹਿਬ ਦੀ ਡੈਥ ਹੋ ਗਈ ਸੀ? ਹਾਂ ਕੁਦਰਤੀ। ਤੇ ਫਿਰ ਜਦੋਂ ਤੁਸੀਂ ਨੰਬਰਦਾਰ ਬਣੇ ਤਾਂ ਦੱਸਦੇ ਸੀ ਨਾ ਸਟੋਰੀ? ਮੇਰਾ ਤਾਂ ਉਹ ਸਰਬਰਾਹ ਨੰਬਰਦਾਰ ਸੀ ਨੇ, ਇੱਕ ਦੂਸਰਾ ਇੱਕ ਬੰਦੇ ਨੂੰ ਕਰਤਾ ਨੰਬਰਦਾਰੀ। ਤੇ ਉਹ ਇੱਕ ਵਿਰਾਸਤੀ ਚੀਜ਼ ਸੀ ਨਾ, ਜ਼ਮੀਨ ਵੀ ਤੇ ਨੰਬਰਦਾਰੀ ਮੇਰੇ ਨਾਲ ਲੱਗ ਗਈ। ਆਦੇ ਸਨ ਵੀ ਸੋਹਣ ਸਿੰਘ ਤੁਹਾਨੂੰ ਲੈ ਗਏ, ਕਿੱਥੇ ਲੈ ਗਏ? ਤੇ ਆਪਣੇ ਸੋਹਣ ਸਿੰਘ ਉਹਨੇ ਲੈ ਗਏ ਸੀ। ਨੰਬਰਦਾਰ ਦੂਸਰਾ ਜਿਹੜਾ ਹੈ ਨਾ, ਹਾਂਜੀ, ਉਹਨੇ ਗਵਾਹੀ ਦੇਣੀ ਸੀ ਨਾ। ਠੀਕ। ਤੇ ਉਹੋ ਹੀ ਹੈ। ਠੀਕ। ਮੈਨੂੰ ਲੈ ਗਏ ਸਾਨੂੰ। ਉਦੋਂ ਤੇ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਦਰਬਾਰ ਸਾਹਿਬ ਲੈ ਕੇ ਗਏ। ਠੀਕ। ਗੋਲਡਨ ਟੈਂਪਲ? ਹਾਂ ਗੋਲਡਨ ਟੈਂਪਲ ਦਰਬਾਰ ਸਾਹਿਬ ਲੈ ਗਏ। ਇੱਕ ਪਾਸੇ ਅਸੀਂ ਜੁੱਤੀਆਂ ਲਾਈਆਂ ਤੇ ਜੁੱਤੀਆਂ ਦੇ ਖੱਬੇ ਪਾਸੇ ਜਿਹੜਾ ਸੀ ਨਾ ਤਲਾਬ ਸੀ। ਠੀਕ। ਉਦੋਂ ਤੇ ਕੋਈ ਇੰਨੀ ਮੈਨੂੰ ਐਸੀ ਨਾ ਵੀ ਇਹ ਕੋਈ ਪਾਕ ਜਗ੍ਹਾ ਹੈ ਜਾਂ ਕੀ ਜਗ੍ਹਾ, ਕੋਈ ਐਸੇ ਨਹੀਂ ਇਸ ਮਸਲਾ ਹੈ। ਹਾਂ। ਇਹ ਮੈਨੂੰ ਲੈ ਗਏ ਤੇ ਅੱਗੇ ਜਾ ਕੇ ਫਿਰ ਕਿ ਖੱਬੇ ਪਾਸੇ ਟਰਨ ਹੋਏ ਆ, ਫਿਰ ਖੱਬੇ ਪਾਸੇ ਟਰਨ ਹੋਏ ਆ। ਹਾਂ। ਉੱਥੇ ਮੈਨੂੰ ਇਹਨਾਂ ਨਾਲ ਮੱਥਾ ਟਿਕਾ ਕੇ ਤੇ ਆਖਣ ਲੱਗੇ ਵੀ ਇਹ ਲੈ ਕੁਨਕਾ ਖਾ ਲੈ। ਹਾਂ। ਅਸੀਂ ਹਲਵਾ ਕਹਿੰਦੇ, ਇਹ ਕੁਨਕਾ ਕਹਿੰਦੇ ਨੇ। ਠੀਕ। ਉੱਥੇ ਮੈਨੂੰ ਇਹਨਾਂ ਕਰਾ ਕੇ ਸਭ ਕੁਝ ਫਿਰ ਤਹਿਸੀਲਦਾਰ ਕੋਲ ਲੈ ਕੇ ਗਏ। ਸੋਹਣ ਸਿੰਘ ਦੀ ਗੱਲ ਹੈ। ਠੀਕ। ਤੇ ਉੱਥੇ ਉਹਨਾਂ ਦੇ ਜਦੋਂ ਵੀ ਕਾਗਜ਼ੀ ਕਾਰਵਾਈ ਹੋਈ ਫਿਰ ਤੁਸੀਂ ਵਿਰਾਸਤੀ ਨੰਬਰਦਾਰੀ ਜਿਹੜੀ ਉਹ ਟ੍ਰਾਂਸਫਰ ਹੋਈ? ਮੇਰੀ ਜ਼ਮੀਨ ਵੀ ਜਿੰਨੀ ਹੈ ਸੀ ਸਾਡੀ, ਜੋ ਵੀ ਹੋਇਆ ਸੀ ਸਾਰੀ ਜਾਇਦਾਦ ਉਹ ਮੇਰੇ ਨਾਲ। ਤੇ ਜਦੋਂ ਹੋ ਗਿਆ ਵੰਡ ਪੈ ਗਈ ਪੰਜਾਬ ਦੀ 47 'ਚ, ਤੇ ਉਦੋਂ ਤੁਹਾਨੂੰ ਕਿਵੇਂ ਪਤਾ ਲੱਗਾ ਤੇ ਕਿਵੇਂ ਇੱਥੇ ਤੱਕ ਪਹੁੰਚੇ? ਉਮਰ ਤਾਂ ਨਿੱਕੀ ਸੀ ਉਦੋਂ? ਨਹੀਂ ਉਹ ਇਹ ਹੈ ਕਿ ਇਹ ਸਾਡੇ ਨਾ ਬਹੁਤ ਇਤਰਾਮ ਕਰਦੇ ਸਨ ਸਾਡਾ। ਹਾਂਜੀ। ਤੇ ਉਹ ਇਸ ਤਰ੍ਹਾਂ ਸੀ ਕਿ ਇਹ ਸਾਡੇ ਘਰ ਆਏ ਸਾਰੇ। ਹਾਂਜੀ। ਹੁਣ ਕੌਣ ਕੌਣ ਆਇਆ ਸੀ ਮੈਨੂੰ ਅੱਛੀ ਤਰ੍ਹਾਂ ਪਤਾ ਨਹੀਂ। ਇਹ 31 ਮਾਰਚ ਨੂੰ ਨਾ
31 ਮਾਰਚ ਨੂੰ ਸਾਡਾ ਰਿਜ਼ਲਟ ਨਿਕਲਿਆ ਪੱਕੀ ਜਮਾਤ ਦਾ, ਤੇ ਮੈਂ ਦੂਸਰੀ 'ਚ ਹੋ ਗਿਆ। ਅੱਛਾ। ਇਹ ਹੈ 31 ਮਾਰਚ ਦੀ ਗੱਲ। ਇਹ 2 ਅਪ੍ਰੈਲ 'ਚ ਸਾਡੇ ਘਰ ਆਏ ਨੇ ਸਾਰੇ ਹੀ, ਠੀਕ, ਸਿੱਖ ਜਿਹੜੇ ਸਨ। ਠੀਕ। ਪਤਾ ਨਹੀਂ ਹੁਣ ਇਹ ਸਾਡੀ ਬਰਾਦਰੀ ਸਨ ਕੀ ਤਲਕ ਸੀ। ਹਾਂਜੀ। ਇਹ ਮੇਰੀ ਵਾਲਦਾ ਨੂੰ ਕਹਿਣ ਲੱਗੇ ਵੀ ਮਸਲਾ ਇਹ ਹੈ ਕਿ ਤੁਹਾਡੇ ਤੇ ਘਰ ਆਦਮੀ ਕੋਈ ਨਹੀਂ। ਹਾਂਜੀ। ਤੇ ਨੰਬਰਦਾਰ ਸਾਹਿਬ ਫੌਤ ਹੋ ਗਏ ਨੇ, ਤੇ ਉਹਨਾਂ ਨੇ ਕਈ ਦੋਸਤੀਆਂ ਔਰ ਦੁਸ਼ਮਣੀਆਂ। ਤੇ ਤੁਸੀਂ ਬਿਹਤਰ ਹੈ ਕਿ ਰਿਆਸਤ ਬਹਾਵਲਪੁਰ ਤੁਹਾਡੇ ਨਾਨਕੇ ਨੇ, ਤੁਹਾਡੇ ਵਾਲ ਸਾਹਿਬ ਉੱਥੇ ਚੱਲ ਜਾਓ। ਠੀਕ। ਅਸੀਂ 3-4 ਅਪ੍ਰੈਲ ਨੂੰ 47 1947 ਸਾਨੂੰ ਜਿਹੜਾ ਸੀ ਨਾ ਅੰਮ੍ਰਿਤਸਰ ਤੱਕ ਰਾਏ ਨੇ ਸਾਡੇ ਨਾਲ। ਤੇ ਫਿਰ ਅਸੀਂ ਵਾਇਆ ਕਸੂਰ ਆਏ, ਸਾਨੂੰ ਕਸੂਰ ਵਾਲੀ ਗੱਡੀ ਤੇ ਬਿਠਾਲ ਕੇ ਤੇ ਚੱਲ ਗਏ। ਤੇ ਮੇਰੇ ਜਿਹੜੇ ਕਿਉਂਕਿ ਸਾਡੇ ਘਰ ਬੰਦਾ ਕੋਈ ਨਹੀਂ ਸੀ, ਮੇਰਾ ਸਕਾ ਭਰਾ ਵੀ ਕੋਈ ਨਹੀਂ ਸੀ, ਨਾ ਤਾਇਆ ਚਾਚਾ ਸੀ ਸਕਾ। ਤੇ ਮੇਰੇ ਵਾਲ ਸਾਹਿਬ ਦੀ ਫੁੱਫੀ ਰਹਿੰਦੀ ਸੀ ਸਾਡੇ ਕੋਲ, ਬਰਕਤ ਬੀਬੀ। ਠੀਕ। ਉਹਨਾਂ ਦੀ ਬੱਚੀ ਵੀ ਜਵਾਨ ਸੀ ਨਾਲ, ਤੇ ਉਹਨੂੰ ਬੱਚਾ ਹੋਣ ਵਾਲਾ ਸੀ। ਫਿਰ ਇਹਨਾਂ ਡੱਕ ਲਿਆ ਸਾਰਿਆਂ ਉਹਨਾਂ ਨੂੰ, ਵੀ ਉਹ ਸਾਰੇ ਪਿੰਡ ਦੀ ਫੁੱਫੀ ਸੀ। ਠੀਕ। ਉਹ ਫਿਰ ਕੋਈ ਪਾਕਿਸਤਾਨ ਚ ਆਈ ਹੈ ਦਸੰਬਰ 14-15 1947 ਚ। ਠੀਕ। ਇਹਨਾਂ ਕੋ 2-3 ਮਹੀਨੇ 4 ਮਹੀਨੇ ਰੱਖਿਆ ਉਹਨਾਂ ਨੇ, ਵੀ ਫੁੱਫੀ ਕੋਈ ਐਸੀ ਗੱਲ ਨਹੀਂ। ਸੇਵਾ ਸੁਭਾ ਕੀਤੀ ਫੁੱਫੀ ਨਾਲ ਦੀ। ਹਾਂਜੀ। ਇਹ ਫੁੱਫੀ ਨਾਲ ਰੱਖਿਆ ਵੀ। ਹਾਂ, ਨਹੀਂ ਬਿਲਕੁਲ ਘਰ ਵਾਲੀ ਗੱਲ ਸੀ। ਤੇ ਫਿਰ ਵਾਘੇ ਛੱਡ ਕੇ ਗਏ ਉਹਨਾਂ ਨੂੰ। ਆਣ ਕੇ ਉਹਨਾਂ ਦੱਸਿਆ ਕਿ ਬਹੁਤ ਇੱਜ਼ਤ ਤੇ ਇਤਰਾਮ ਨਾਲ ਇਹਨਾਂ ਦੀ ਸਾਰਿਆਂ ਦੀ ਤਾਰੀਫ ਕੀਤੀ, ਵੀ ਵਾਘੇ ਮੈਨੂੰ ਪਾਕਿਸਤਾਨ ਦੇ ਬਾਰਡਰ ਤੇ ਛੱਡ ਕੇ ਤੇ ਫਿਰ ਗਏ। ਲੋਕਾਂ 'ਚ ਤੇ ਪਿਆਰ ਹਲੇ ਵੀ ਬੜਾ ਆ। ਇਹ ਬਸ ਸਾਡੇ 'ਚ ਵੀ ਪਿਆਰ ਬਹੁਤ ਹੈ, ਪਰ ਗੱਲ ਇਹ ਅਸੀਂ ਤੇ ਹੋਣਾ ਨਹੀਂ ਸੀ, ਸਾਨੂੰ ਤੇ ਇਹਨਾਂ ਜ਼ਬਰਦਸਤੀ ਕੱਢਿਆ। ਨਹੀਂ ਦੇਖੋ ਗਵਰਨਮੈਂਟਾਂ ਦੇ ਕੰਮ ਨਾ, ਨਹੀਂ ਉਹ ਗਵਰਨਮੈਂਟ ਸਿਆਸਤ ਨੇ। ਗਵਰਨਮੈਂਟ ਦੇਖੋ ਨਾ, ਅੱਜ ਹੀ ਮੈਂ ਪੜ੍ਹਦਾ ਪੈਸਾ ਦਿੱਲੀ ਦੀ ਇੱਕ ਔਰਤ ਸ਼ਹਿਰ, ਉਹਨੇ ਆਖਿਆ ਅਸੀਂ ਛੱਡ ਕੇ ਨਹੀਂ ਆਏ, ਤੇ ਸਾਨੂੰ ਕਿਸੇ ਆਖਿਆ ਵੀ ਨਹੀਂ ਵੀ ਕੋਈ ਛੱਡ ਦਿਓ। ਤੇ ਅਗਰ ਇਹ ਮੇਰਾ ਆਪਣਾ ਖਿਆਲ ਹੈ, ਗਲਤ ਵੀ ਹੋ ਸਕਦਾ ਹੈ, ਅਗਰ ਹਿੰਦੁਸਤਾਨ ਦੇ ਉਸ ਵੇਲੇ ਲੀਡਰ ਕਹਿੰਦੇ ਵੀ ਜਿੰਨਾ ਜਾਣਾ ਜਾਓ, ਜਿੰਨਾ ਨਹੀਂ ਜਾਣਾ ਨਾ ਜਾਓ, ਤੇ ਅਸੀਂ ਕਦੇ ਵੀ ਨਾ ਆਉਂਦੇ। ਮਤਲਬ ਆਪਣਾ ਦੇਸ਼ ਨਾਲ ਤੇ ਪਿਆਰ ਹੁੰਦਾ ਨਾ ਸਾਰਿਆਂ ਨੂੰ। ਨਹੀਂ, ਇੱਥੇ ਸਾਡੇ ਪਹਿਲਾ ਸਾਲ ਲੋਕੀ ਇੰਤਜ਼ਾਰ ਕਰਦੇ ਰਹੇ ਵੀ ਅਸੀਂ ਵਾਪਸ ਚੱਲ ਜਾਣਾ, ਵਾਪਸ ਚੱਲ ਜਾਣਾ। ਮਹਾਜਰ ਵੀ ਇੱਥੇ ਕਰਦੇ ਨੇ, ਪਤਾ ਨਹੀਂ ਸੀ ਲੋਕਾਂ ਨੂੰ ਇੱਕ ਤਾਰੀਖੀ ਚੀਜ਼ ਸੀ ਔਰ ਨਈ ਚੀਜ਼ ਸੀ। ਇਸ ਵਕਤ ਉਹਨੇ ਆਖਿਆ ਵੀ ਥੋੜਾ ਜਿਹਾ ਫਸਾਦ ਹੋਏ ਨੇ, ਅਸੀਂ ਵਾਪਸ ਚੱਲ ਜਾਣਾ। ਲੋਕਾਂ ਬੜੀਆਂ ਇੱਥੇ ਆਪਣੀ ਜਾਇਦਾਦਾਂ ਨਹੀਂ ਸੀ ਲਈਆਂ, ਲੇਕਿਨ ਫਿਰ ਹਾਲਾਤ ਜਿਹੜੇ ਬੈਡ ਟੂ ਵਰਸੀ ਹੁੰਦੇ ਰਹੇ। ਗੌਰਮੈਂਟ ਸਮਝ ਲਓ ਜਾਂ ਦੂਸਰਾ ਸਮਝ ਲਓ, ਸਾਨੂੰ ਤਾਂ ਉਸ ਵੇਲੇ ਇੰਨੀ ਖਬਰ ਨਹੀਂ ਸੀ। 7-8 ਸਾਲ ਦੀ ਕੀ ਸਿਆਸਤ ਸਮਝਦੇ। ਬਰਲ ਫਿਰ ਕੋਈ ਨਾ ਵਾਪਸ ਜਾ ਸਕਿਆ, ਨਾ ਅਸੀਂ ਕੋਈ ਰਾਬਤਾ ਹੋ ਸਕਿਆ। ਅੱਛਾ, ਕਿਵੇਂ ਤੁਹਾਡਾ ਪਿਆਰ ਕਿਵੇਂ ਸੀ ਜਿਹੜੀਆਂ ਸਰਦਾਰ ਫੈਮਲੀਆਂ ਉਹਨਾਂ ਨਾਲ ਉੱਠਣ ਬਹਿਣ ਕੂਣ ਵਰਤਣ? ਸਮਝਦੇ ਆ ਕਿ ਜਿਹੜਾ ਸਾਡਾ ਉਹਨਾਂ ਮੇਰੇ ਵੱਲ ਦੀ ਫੁੱਫੀ ਨਾਲ ਕੀਤਾ, ਜਾਂ ਉਹਨਾਂ ਅਹਿਸਾਸ ਕੀਤਾ ਵੀ ਸਾਨੂੰ ਅੰਮ੍ਰਿਤਸਰ ਤੱਕ ਮਾਰਚ ਅਪ੍ਰੈਲ ਦੀ 3-4 ਤਰੀਕ ਨੂੰ ਛੱਡਣ ਆਏ, ਤੇ ਇਹਨਾਂ ਹਾਲਾਤ ਨਾਲ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਅਹਿਸਾਸ ਹੈ ਤੇ ਸਾਨੂੰ ਛੱਡਣ ਆਇਆ। ਨਹੀਂ ਤੇ ਦੂਸਰੇ ਲੋਕ ਵੀ ਜੱਟ ਹੈ ਸੀ ਸਾਡੇ ਥੋੜੇ ਜਿਹੇ, ਕਿਸੇ ਨੂੰ ਉਹਨਾਂ ਨੇ ਆਖਿਆ, ਸਿਰਫ ਸਾਨੂੰ ਹੀ ਉੱਥੇ ਤੱਕ ਛੱਡ ਕੇ ਆਏ। ਪਿਆਰ ਸੀ ਇੱਕ ਦੂਜੇ ਨਾਲ। ਮੇਰੀ ਵਾਲਦਾ ਸੀ, 2 ਮੇਰੀਆਂ ਛੋਟੀਆਂ ਹਮਸ਼ੀਰਾਂ ਸੀ, ਇੱਕ ਵੱਡੀ ਇੱਕ ਛੋਟੀ, ਔਰ ਬੜੇ ਪਿਆਰ ਮੁਹੱਬਤ ਨਾਲ, ਔਰ ਬੜੇ ਜਦੋਂ ਅਸੀਂ ਅੰਮ੍ਰਿਤਸਰੋਂ ਕਸੂਰ ਦੀ ਗੱਡੀ 'ਚ ਬੈਠੇ ਹਾਂ, ਬੜੇ ਅੱਛੀ ਤਰ੍ਹਾਂ ਜਿਸ ਤਰ੍ਹਾਂ ਪਿਆਰ ਦਿੰਦੇ ਨੇ ਸਾਡੇ ਪੰਜਾਬੀਆਂ 'ਚ, ਪਿਆਰ ਦੇ ਕੇ ਤੋਂ ਉਸ ਤਰ੍ਹਾਂ ਗਏ ਨੇ ਸਾਰੇ ਜਿੰਨੇ ਨੇ। ਹੁਣ ਕਿਹੜੇ ਸਨ ਮੈਨੂੰ ਤਾਂ ਨਾਂ ਨਹੀਂ ਆਉਂਦਾ। ਅੱਛਾ, ਹੁਣ ਪਿੰਡ ਜਾਣ ਨੂੰ ਦਿਲ ਕਰਦਾ ਗਹਿਰੀ ਮੰਡੀ? ਦੋਨਾਂ ਲੋਕਾਂ ਨੂੰ ਕੋਈ ਸੁਣਾ ਦੇਣਾ ਸੋਹਣ ਸਿੰਘ ਨੂੰ, ਜੇ ਉਹਨਾਂ ਦੀ ਔਲਾਦ ਕੋਈ ਜਿੰਦੀ ਹੋਵੇ। ਲਾਣਗੇ ਤਾਂ ਮੈਂ ਆ ਜਾ। ਅੱਛਾ, ਬਹੁਤ ਦਿਲ ਕਰਦਾ, ਲੇਕਿਨ ਇਹ ਕਿਉਂਕਿ ਦੋਨਾਂ ਮੁਲਕਾਂ ਦੇ ਹਾਲਾਤ ਦੇ ਸਾਡਾ ਤੇ ਕੰਟਰੋਲ ਨਹੀਂ ਹੁੰਦਾ ਤੇ ਸਿਆਸੀ ਹਾਲਾਤ ਦੇ, ਲੇਕਿਨ ਦਿਲ ਤੇ ਕਰਦਾ ਵੀ ਆਪਣਾ ਘਰ ਵੇਖ ਕੇ ਆਈਏ। ਤੇ ਹੁਣ ਕੀ ਵੀਡੀਓ ਦੇ ਰਾਹੀਂ ਕੀ ਮੈਸੇਜ ਦਵੋਗੇ ਸੋਹਣ ਸਿੰਘ ਦੀ ਔਲਾਦ ਸੁਣਦੀ ਹੋਈ ਜਾਂ ਗਹਿਰੀ ਮੰਡੀ ਦੇ ਲੋਕ ਸੁਣਦੇ ਹੋਣ? ਤੇ ਯਾਰ ਅਸੀਂ ਤੇ ਸਾਰੀ ਦੁਨੀਆ ਨੂੰ ਚਾਹੁੰਦੇ ਕਿ ਤਰੱਕੀ ਕਰੇ, ਇਸ ਤਰ੍ਹਾਂ ਉਹ ਵੀ ਆਉਂਦੇ ਤਰੱਕੀ ਕਰੇ। ਜਿਨ੍ਹਾਂ ਨੂੰ ਥੋੜਾ ਥੋੜਾ ਦਿਲਾਂ ਦੇ ਵਿੱਚ ਕੋਈ ਭੁਗਤ ਹੈ ਉਹ ਕੱਢ ਦੇਣ, ਚਾਹੇ ਛੋਟੇ ਲੈਵਲ ਤੇ ਚਾਹੇ ਗੌਰਮੈਂਟਾਂ ਦੇ ਲੈਵਲ ਤੇ। ਤੇ ਸਾਨੂੰ ਜੋ ਮਸਲੇ ਮਸਾਇਲ ਹੈ ਨਾ, ਉਹ ਦੋਨਾਂ ਹਕੂਮਤਾਂ ਨੂੰ ਕੀ ਤੇ ਲੋਕਾਂ ਨੂੰ ਕੀ ਬੈਠ ਕੇ ਕਰ ਲੈਣੇ ਚਾਹੀਦੇ ਨੇ, ਤੇ ਉਹ ਹੋ ਜਾਂਦੇ। ਕੋਈ ਐਸਾ ਨਹੀਂ ਮਸਲਾ। ਤੇ ਅਸੀਂ ਤੇ ਇਸੇ ਉਮੀਦ ਤੇ ਆ ਕਿ ਕੋਈ ਐਸੀ ਗੱਲ ਨਹੀਂ। ਆਉਣ ਵਾਲਾ ਵਕਤ ਜਿਹੜਾ ਵੇ ਅਮਨ ਦਾ ਹੀ ਹੈ। ਬਿਲਕੁਲ, ਆਉਣ ਵਾਲਾ ਵਕਤ ਅਮਨ ਦਾ। ਹਾਂ, ਤੇ ਲੜਾਈ ਦਾ ਵਕਤ ਨਹੀਂ ਆਉਣ ਦਾ। ਜਿਹੜੇ ਲੋਕ ਅੱਛੀ ਸੋਚ ਰੱਖਦੇ ਨੇ, ਮੇਰਾ ਖਿਆਲ ਹੈ ਕਿ ਉਹ ਮੌਜੂਦਾ ਲੋਕਾਂ ਨੂੰ ਜਿਹੜੇ ਗਵਰਨਮੈਂਟ ਉਧਰ ਕਰ ਰਹੇ ਤੇ ਇੱਧਰ ਕਰ ਰਹੇ, ਉਹਨਾਂ ਤੇ ਦਬਾਅ ਪਾਉਣਗੇ ਕਿ 2 ਪੜੋਸੀ ਜਿਹੜੇ ਅਗਰ ਤਰੱਕੀ ਕਰਨੀ ਹੈ ਤੇ ਉਹ ਤੁਸੀਂ ਅਮਨੋ ਅਮਾਨ ਨਾਲ ਰਹੋ। ਬਿਲਕੁਲ, ਕਿਉਂਕਿ ਰਿਸ਼ਤੇਦਾਰ ਵੀ ਬਦਲ ਸਕਦੇ ਆ, ਪੜੋਸੀ ਨਹੀਂ ਬਦਲ ਸਕਦੇ। ਬਿਲਕੁਲ, ਗੱਲ ਤੁਹਾਡੀ ਸਹੀ। ਇਸ ਤੋਂ ਵੱਡੀ ਹੋਰ ਗੱਲ ਕੋਈ ਨਹੀਂ ਹੈ। ਤੇ ਅਸੀਂ ਮਿਲੀਏ ਜਾਂ ਨਾ ਮਿਲੀਏ ਉਹ ਅਲੱਗਾ ਚੀਜ਼ ਹੈ, ਲੇਕਿਨ ਇਹ ਕਿ ਪੜੋਸੀ ਅੱਛੇ ਹੀ ਹੋਣ, ਤਰੱਕੀ ਕਰਨ ਤੇ ਅੱਛਾ ਲੱਗਦਾ ਵੇ।
ਮਾੜੇ ਪੜੋਸੀ ਦਾ ਫਾਇਦਾ ਕੋਈ ਨਹੀਂ ਹੈਗਾ। ਹਾਂ ਬਹੁਤ ਸ਼ੁਕਰੀਆ। ਤੇ ਆਖਰੀ ਕੋਈ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ ਸੁਣਾ, ਕੋਈ ਦੇਣਾ ਹੋਵੇ। ਉਹ ਸਾਰਿਆਂ ਦੀ ਸਲਾਮਤੀ, ਸਾਰਿਆਂ ਦੀ ਖੁਸ਼ਹਾਲੀ, ਸਾਰੇ ਪਿਆਰ ਮੁਹੱਬਤ ਨਾਲ ਰਹਿਣ। ਮੈਂ ਜਦੋਂ ਆਇਆ ਸਨ, ਅਸੀਂ ਛੋਟੇ ਜਿਹੇ ਸਨ, ਤੇ ਮੈਨੂੰ ਬੜਾ ਯਾਦ ਹੈ ਕਿ ਇੱਕ ਸਿੱਖ ਦੇਵਾ ਸਿੰਘ ਹੁੰਦਾ ਸੀ, ਉਹਨੂੰ ਛਿੰਬਿਆਂ ਨੇ ਕਤਲ ਕੀਤਾ ਸੀ ਤੇ ਸਾਨੂੰ ਸਕੂਲੋਂ ਛੁੱਟੀ ਹੋ ਗਈ ਸੀ। ਤੇ ਮੈਨੂੰ ਅੱਜ ਤੱਕ ਇਹ ਹੈ ਵੀ ਪਤਾ ਨਹੀਂ ਉਹਦੇ ਕਾਤਲਾਂ ਨਾਲ ਫਿਰ ਇਹਨਾਂ ਕੀ ਕੀਤਾ। ਦੇਵਾ ਸਿੰਘ ਦੇ ਕਾਤਲ ਲੱਭੇ ਕਿ ਨਹੀਂ ਲੱਭੇ? ਨਹੀਂ, ਲੱਭ ਤੇ ਗਏ ਸਨ, ਉੱਤੇ ਨਾਲ ਦੇ ਛਿੰਬੇ ਸਨ, ਉਹ ਕੱਪੜੇ ਸੀਂਦੇ ਹੁੰਦੇ ਸਨ। ਤੇ ਦੇਵਾ ਸਿੰਘ ਜੱਟ ਸੀ, ਤੇ ਜੱਟ ਬਰਾਦਰੀ ਸਾਡੀ ਬਰਾਦਰੀ ਸੀ। ਫਿਰ ਇਹ ਹੋਈ ਸੀ ਕਿ ਉਹਦੇ ਨਾਲ ਨਜਾਇਜ਼ ਹੀ ਹੋਈ ਸੀ, ਕੋਈ ਐਸੇ ਨਹੀਂ ਹੋਏ। ਚਾਕੂਆਂ ਨਾਲ ਮਾਰਿਆ ਸੀ। ਉਹ ਸਾਰਾ ਪਿੰਡ ਹੀ ਵੇਖਣ ਚਲ ਗਿਆ ਸੀ, ਨਾਲ ਹੀ ਪਿੰਡ ਦੇ ਸੀ। ਤੇ ਬਾਕੀ ਹੁਣ ਪਤਾ ਨਹੀਂ ਉਸ ਵਕਤ ਦੇ ਸਰਦਾਰ ਪਾਲ ਸਿੰਘ ਦੇ ਬੱਚੇ, ਇੱਕ ਮਧਬੀ ਸਿੱਖ ਉਹਨੂੰ ਆਂਦਾ ਸੀ ਨਰਿੰਜਨ ਸਿੰਘ, ਉਹਦਾ ਭਰਾ ਪਿਆਰਾ ਸਿੰਘ ਸਾਡੇ ਕੰਮ ਕਰਦਾ ਹੁੰਦਾ ਸੀ। ਦੋਸਤਾਂ ਦੇ ਨਾਮ ਦੱਸੋ, ਸ਼ਾਇਦ ਕਿਸੇ ਨਾਲ ਕੋਈ ਜਿਹੜੇ ਤੁਹਾਡੇ ਨਾਲ ਕੋਈ ਜਮਾਤੀ ਪੜ੍ਹਦੇ ਸੀ ਉਹਨਾਂ ਦੇ ਨਾਮ? ਇੱਕ ਉਹ ਨਰਿੰਜਨ ਸਿੰਘ ਸੀ ਜਿਹੜਾ ਮੈਨੂੰ ਬਹੁਤਾ ਨਜ਼ਦੀਕ ਸੀ, ਉਹਨੂੰ ਮਧਬੀ ਸਿੱਖ ਕਹਿੰਦੇ ਸਨ। ਅੱਛਾ। ਉਹ ਇਸ ਵਾਸਤੇ ਕਿ ਉਹਦਾ ਭਰਾ ਜਿਹੜਾ ਵੱਡਾ ਸੀ ਪਿਆਰਾ ਸਿੰਘ ਸਾਡੇ ਕੰਮ ਕਰਦਾ ਹੁੰਦਾ ਸੀ। ਫਿਰ ਉਹ ਅੰਗਰੇਜ਼ਾਂ ਫੌਜ ਚ ਲੈ ਗਏ, ਲੜਾਈ ਜਿਹੜੀ ਹੈ ਤੇ ਉਹ ਬੜੇ ਅੱਛੇ ਸਾਡੇ ਘਰੇਲੂ ਤਲਕਾਤ ਸੀ ਉਹਨਾਂ ਸਾਰਿਆਂ ਨਾਲ। ਤੇ ਉਹ ਇੰਨੇ ਤੇ ਹੁਣ ਮੈਨੂੰ ਨਾਂ ਹੀ ਭੁੱਲ ਗਏ ਨੇ। ਜਿਹਨਾਂ ਦਾ ਯਾਦ ਆ ਦੱਸੋ, ਸ਼ਾਇਦ ਕੋਈ ਮਿਲਾਪ ਹੋ ਜੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਹੋਵੇ। ਐਸਾ ਨਾਂ ਨਹੀਂ ਆਉਂਦਾ, ਬਸ ਇਹੋ ਹੀ ਹੈ ਕਿ ਨਜ਼ਦੀਕ ਹੀ ਸਾਡੇ ਸਰਦਾਰ ਪਾਲ ਸਿੰਘ ਸੀ, ਘਰ ਦੇ ਨਾਲ ਘਰ ਸੀ ਉਹਨਾਂ ਦਾ, ਮਸਜਿਦ ਨਾਲ। ਬਾਕੀ ਉਹੀ ਦੋ ਨੰਬਰਦਾਰ ਦੇ ਸੋਹਣ ਸਿੰਘ ਦਾ ਤੇ ਇੰਦਰ ਉਹਦੇ ਪੁੱਤਰ ਸੀ, ਉਹਨਾਂ ਦਾ ਹੀ ਪਤਾ ਹੈ, ਹੋਰ ਤਾਂ ਕੋਈ ਇੰਨਾ ਨਹੀਂ ਹੈ। ਚਲੋ ਠੀਕ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ।